ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸੁੱਚਾ ਸਿੰਘ ਜੀ ਆਪ ਫਰੈਜ਼ਨੋ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500, ਸਰਬਜੀਤ ਸਿੰਘ ਜੀ ਚੌਕਰ ਟਰਲਿਕ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਸੁਰਿੰਦਰ ਸਿੰਘ ਜੁੱਬਾ ਸਿਟੀ, ਜੱਸੀ ਗਿੱਲ ਤੇ ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਟਲੈਰੀ ਤੋਂ। ਇਹਨਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਆ। ਟਰੱਕ ਦਾ ਜਾਂ ਟ੍ਰੇਲਰ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 5596851260। ਤੇ ਹੁਣ ਵੱਧਦੇ ਹਾਂ ਅੱਜ ਦੀਆਂ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਦੀ। ਤੇ ਉੱਥੇ ਬਹੁਤ ਸਾਰੇ ਸਿਆਸੀ ਨੇਤਾ ਪਹੁੰਚੇ। ਦੇਖੋ ਜੀ, ਇਹ ਦੂਸਰਾ ਦਿਨ ਸੀਗਾ ਜੀ। ਅੱਜ ਤੀਜਾ ਦਿਨ ਹੈ। ਅੱਜ ਨਗਰ ਕੀਰਤਨ ਜਿਹੜਾ ਜੀ ਇੱਥੇ ਹੋਊਗਾ। ਇਸ ਵਾਰੀ ਥੋੜਾ ਬਚਾਅ ਇਹ ਰਿਹਾ ਜੀ ਕਿ ਸਿਆਸੀ ਕਾਨਫਰੰਸਾਂ ਨਹੀਂ ਹੋਈਆਂ। ਇੱਕੋ ਸਿਆਸੀ ਕਾਨਫਰੰਸ ਹੋਈ, ਉਹ ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜੀ ਹੈ ਜੀ ਉਹ ਕੀਤੀ। ਉਹ ਉਹਨਾਂ ਨੇ ਇਹ ਕਿਹਾ ਜੀ ਕਿ ਅਸੀਂ ਮੰਨਣ ਨੂੰ ਤਿਆਰ ਨਹੀਂ ਜਥੇਦਾਰਾਂ ਨੂੰ, ਕਿਉਂਕਿ ਉਹਨਾਂ ਦੇ ਕਹਿਣ ਦੇ ਅਨੁਸਾਰ ਮਤਵਾਦੀ ਜਿਹੜੇ ਜਥੇਦਾਰ ਸੀ ਉਹਨਾਂ ਨੇ ਕੋਈ ਇਹਦੇ ਸੰਬੰਧੀ ਨਹੀਂ ਸੀ ਆਦੇਸ਼ ਵਗੈਰਾ ਜਿਹੜਾ ਜੀ ਉਹ ਦਿੱਤਾ। ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਸੰਦੀ ਕੈਪਟਨ ਅਮਰਿੰਦਰ ਸਿੰਘ ਹੋਰੀ ਪਹੁੰਚੇ ਔਰ ਉਹਨਾਂ ਨੇ ਜਿਹੜਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅੰਦਰ, ਔਰ ਕੁਛ ਐਲਾਨ ਉਹਨਾਂ ਨੇ ਜਿਹੜੇ ਇੱਥੇ ਆ ਕੇ ਜਿਹੜਾ ਜੀ ਉਹ ਕੀਤੇ। ਇੱਕ ਪ੍ਰੈਸ ਕਾਨਫਰੰਸ ਜਿਹੜੀ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਉਹ ਕੀਤੀ। ਉੱਥੇ ਇਹ ਐਲਾਨ ਉਹਨਾਂ ਨੇ ਕੀਤੇ। ਇੱਕ ਤਾਂ ਜਿਹੜਾ ਜੀ ਪਟਿਆਲਾ ਪੰਨੇ ਵਾਲੀ ਸੜਕ ਹੈ ਜੀ, ਉਹਦਾ ਨਾਮ ਮਾਤਾ ਗੁਜਰੀ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਊਗਾ। ਇਹਦਾ ਐਲਾਨ ਉਹਨਾਂ ਨੇ ਕੀਤਾ। ਫਤਿਹਗੜ੍ਹ ਸਾਹਿਬ ਸਬ ਡਿਵੀਜ਼ਨ ਦੇ 55 ਪਿੰਡਾਂ ਦੇ ਉੱਤੇ ਆਧਾਰਿਤ ਚਨਾਰਥਲ ਜਿਹੜਾ ਪਿੰਡ ਹੈ ਉਹਨੂੰ ਨਵੀਂ ਸਬ ਤਹਿਸੀਲ ਬਣਾਉਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਜਿਹੜਾ ਨਵਾਂ ਇਹ ਨੈਸ਼ਨਲ ਹਾਈਵੇ ਹੋਊਗਾ ਜਿਹੜਾ ਪਟਿਆਲੇ ਤੋਂ ਪੰਨੇ ਵਾਲੀ, ਇਹਦਾ ਨਾਮ ਮਾਤਾ ਗੁਜਰੀ ਦੀ ਮਾਰਗ ਜਿਹੜਾ ਜੀ ਉਹ ਰੱਖਿਆ ਜਾਵੇ। ਇਹਦੇ ਸੰਬੰਧੀ ਇੱਕ ਮਤਾ ਜਿਹੜਾ ਉਹ ਪਾਸ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਜਿਹੜਾ ਜੀ ਉਹ ਭੇਜਿਆ ਗਿਆ ਜੀ। ਔਰ ਇਸ ਤੋਂ ਇਲਾਵਾ ਕੁਛ ਹੋਰ ਐਲਾਨ ਉਹਨਾਂ ਨੇ ਜਿਹੜੇ ਜੀ ਕੀਤੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਜਿਹੜਾ ਜੀ ਇੱਥੇ ਮੱਥਾ ਟੇਕਿਆ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਜਿਹੜੀ ਹੈ ਜੀ ਉਹ ਆਵਾਜਾਈ ਲਗਾਤਾਰ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਲੱਗੀ ਰਹੀ। ਔਰ ਅੱਜ ਜਿਹੜਾ ਜੀ ਤੀਸਰਾ ਦਿਨ ਹੋਊਗਾ ਔਰ ਇਹ 3 ਦਿਨ ਦੇ ਵਾਸਤੇ ਸ਼ਹੀਦੀ ਜਿਹੜਾ ਜੋੜ ਮੇਲ, ਜਿਹਨੂੰ ਸਭਾ ਵੀ ਕਿਹਾ ਜਾਂਦਾ ਪੁਰਾਤਨ ਜਿਹੜਾ ਜੀ ਉਹ ਲਫ਼ਜ਼ਾਂ ਦੇ ਅਨੁਸਾਰ, ਇਹ ਅੱਜ ਜਿਹੜੀ ਸ਼ਾਮ ਤੱਕ ਚੱਲੂਗੀ ਜੀ। ਫਿਰ ਸੰਗਤ ਦੀ ਜਿਹੜੀ ਹੈ ਜੀ ਉਹ ਵਾਪਸੀ ਹੋਊਗੀ ਇੱਥੋਂ। ਔਰ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਉਹ ਲੰਗਰ ਵਗੈਰਾ ਲੱਗੇ ਨੇ। ਔਰ ਪਿੰਡਾਂ ਦੇ ਲੋਕ ਜਿਹੜੇ ਨਾ ਸਿਰਫ ਪੰਜਾਬ ਤੋਂ ਬਲਕਿ ਨਾਲ ਲੱਗਵੇਂ ਸੂਬੇ ਹਰਿਆਣੇ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਉੱਤੇ ਆਉਂਦੇ ਨੇ। ਮਹੀਨਾ ਪਹਿਲਾਂ ਉਹ ਇਹਦੀ ਤਿਆਰੀ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੰਦੇ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ। ਰਸਦ ਤੇ ਈਵਨ ਕਈ ਜਿਹੜੇ ਜੀ ਉਹ ਪਾਣੀ ਵਾਲੇ ਵੀ ਟੈਂਕਰ ਜਿਹੜੇ ਉਹ ਨਾਲ ਹੀ ਆਪਣਾ ਸਾਰਾ ਸਮਾਨ ਲੈ ਕੇ ਆਉਂਦੇ ਆ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਸੰਗਤ ਪਹੁੰਚਦੀ ਆ। ਔਰ ਵੇਖਣ ਵਾਲੀ ਗੱਲ ਇਹ ਹੈ ਜੀ ਕਿ ਉਹ ਜਿਵੇਂ ਹੈ ਕਿ ਟੋਟ ਨਾ ਹੋਵੇ ਵੱਧ ਹੋ ਜਾਈ, ਉਸ ਤਰੀਕੇ ਦੇ ਨਾਲ ਕਦੀ ਕਿਸੇ ਨੇ ਇਹ ਨਹੀਂ ਜਿਹੜਾ ਜੀ ਦੇਖਿਆ ਕਿ ਕਿਸੇ ਲੰਗਰ ਦੇ ਵਿੱਚ ਰਸਦ ਜਿਹੜੀ ਹੈ ਉਹ ਘਟੀ ਹੈ। ਔਰ ਲੋਕਾਂ ਦੇ ਵਿੱਚ ਜਜ਼ਬਾ ਵੀ ਜਿਹੜਾ ਜੀ ਉਹ ਬਹੁਤ ਵੇਖਣ ਨੂੰ ਮਿਲਦਾ। ਪਰਿਵਾਰਾਂ ਦੇ ਪਰਿਵਾਰ ਇੱਥੇ ਆ ਕੇ 3 ਦਿਨ ਸੇਵਾ ਕਰਦੇ ਆ। ਬਿਲਕੁਲ ਜੀ, ਠੰਡ ਦੀ ਵੀ ਉਹ ਪਰਵਾਹ ਨਹੀਂ ਕਰਦੇ, ਭਾਵੇਂ ਇੰਨੀ ਠੰਡ ਹੁੰਦੀ ਆ ਉਹ ਫਿਰ ਵੀ ਬਹੁਤ ਸੇਵਾ ਕਰਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਨਾਲ ਠੱਗੀ ਮਾਰਨ ਵਾਲਾ ਇੱਕ ਆੜ੍ਹਤੀਆ ਗ੍ਰਿਫਤਾਰ। ਐਕਚੁਅਲੀ ਜੀ ਇਹ ਠੱਗੀ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੋਈ ਹੈ। 1.5 ਕਰੋੜ ਦੀ ਠੱਗੀ ਆ, 1 ਕਰੋੜ ਤੇ 57 ਲੱਖ ਰੁਪਈਏ ਦੀ। ਇਹ ਠੱਗੀ ਮਾਰ ਕੇ ਆੜ੍ਹਤੀਏ ਸਣੇ 3 ਜਾਣੇ ਜਿਹੜੇ ਸੀਗੇ ਜੀ ਉਹ ਭੱਜ ਗਏ ਸੀਗੇ। ਔਰ ਸੰਗਰੂਰ ਦੀ ਪੁਲਿਸ ਨੇ ਦਿੱਲੀ ਦੇ ਹਵਾਈ ਅੱਡੇ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ 57 ਲੱਖ ਰੁਪਈਏ ਤੇ 2 ਕਿਲੋ ਤੋਂ ਉੱਪਰ 2.5 ਕਿਲੋ ਦੇ ਕਰੀਬ ਜਿਹੜਾ ਉਹ ਸੋਨਾ ਬਰਾਮਦ ਕੀਤਾ ਹੈ, ਜਿਹਦੀ ਕੀਮਤ 83 ਲੱਖ ਰੁਪਈਏ ਜਿਹੜੀ ਹੈ ਜੀ ਉਹ ਬਣਦੀ ਆ। ਕਿਸਾਨਾਂ ਦੀ ਸਾਉਣੀ ਦੀ ਫਸਲ ਦੇ ਪੈਸੇ ਜਿਹੜਾ ਜੀ ਉਹ ਲੈ ਕੇ ਇਹ ਆੜ੍ਹਤੀਆ
ਜਿਹੜਾ ਜੀ ਵਿਦੇਸ਼ ਭੱਜ ਗਿਆ ਸੀਗਾ। ਸੋ ਪੁਲਿਸ ਨੂੰ ਜਦੋਂ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਮਿਲੀ ਕਿ ਜਿਹੜਾ ਸਤਨਾਮ ਸਿੰਘ ਵਾਸੀ ਲੱਡਾ ਉਹਦੀ ਆੜਤ ਦੀ ਦੁਕਾਨ ਤੇ ਉਹਦੇ ਉੱਤੇ 10 ਸਾਲਾਂ ਤੋਂ ਜਿਹੜਾ ਜੀ ਬਤੌਰ ਇੱਕ ਮੁਨੀਮ ਕੰਮ ਕਰਦਾ ਸੀਗਾ, ਉਹਨੇ ਆਪਣੀ ਆੜਤ ਦੀ ਦੁਕਾਨ ਜਿਹੜੀ ਜੀ ਉਹ ਕਰ ਲਈ। ਇਹ ਸਤਨਾਮ ਸਿੰਘ ਨੇ ਕਿਸਾਨਾਂ ਦੇ ਚੈੱਕ ਜਿਹੜੇ ਸੀਗੇ ਉਹ ਚੋਰੀ ਕਰਕੇ ਕਿਸਾਨਾਂ ਦੀਆਂ ਲਿਮਟਾਂ ਵਾਲੇ ਖਾਤਿਆਂ ਦੇ ਵਿੱਚੋਂ ਪਹਿਲਾਂ 83.5 ਲੱਖ ਰੁਪਇਆ ਆਪਣੇ ਖਾਤੇ 'ਚ ਪਵਾ ਲਿਆ ਔਰ ਫਿਰ ਉਹਨੇ ਜਿਹੜੀ ਕਿਸਾਨਾਂ ਦੀ ਸਾਰੀ ਫਸਲ ਆਪਣੇ ਨਾਂ ਦੇ ਉੱਤੇ ਜਿਹੜਾ ਜੀ ਉਹ ਵੇਚਦਾ ਸੀਗਾ। ਉਹਨੇ ਪੈਸੇ ਆਪਣੇ ਖਾਤੇ ਦੇ ਵਿੱਚ ਜਿਹੜਾ ਜੀ ਉਹ ਜਮ੍ਹਾਂ ਕਰਾਉਂਦਾ ਰਿਹਾ। 14 ਕਿਸਾਨਾਂ ਜਿਹੜੇ ਮੂਲੋਵਾਲ ਪਿੰਡ ਦੇ ਆ ਤੇ ਧੂਰੀ ਦੇ 22 ਕਿਸਾਨਾਂ ਦੇ ਜਿਹੜਾ ਝੋਨਾ ਸੀਗਾ ਜੀ ਵੇਚਿਆ 57 ਲੱਖ ਰੁਪਇਆ ਇਹਨੇ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਲਿਆ। ਇਹ ਪੈਸੇ ਲੈ ਕੇ ਜਿਹੜਾ ਜੀ ਸੀਗਾ ਇਰਾਕ ਭੱਜ ਗਿਆ ਤੇ ਉੱਥੋਂ ਥਾਈਲੈਂਡ ਜਿਹੜਾ ਜੀ ਉਹ ਚਲੇ ਗਿਆ। ਉੱਥੋਂ ਆਸਟ੍ਰੇਲੀਆ ਜਾਣ ਦੇ ਚੱਕਰ ਦੇ ਵਿੱਚ ਸੀਗਾ, ਪਰ ਸਟੇਟ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹਨਾਂ ਨੂੰ ਥਾਈਲੈਂਡ ਤੋਂ ਇੰਡੀਆ ਦੀ ਉਹ ਡਿਪੋਰਟ ਕਰਵਾਇਆ ਗਿਆ ਔਰ ਇੱਥੇ ਜਦੋਂ ਇਹ ਦਿੱਲੀ ਏਅਰਪੋਰਟ ਦੇ ਉੱਤੇ ਉਤਰੇ ਨੇ ਤਾਂ ਉੱਥੋਂ ਇਹਨਾਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। ਪਿਛਲੇ ਦਿਨਾਂ ਤੋਂ ਉਹ ਚਰਚਾ ਦੇ ਵਿੱਚ ਸੀਗਾ ਜੀ ਕਿ ਕਿੰਨੇ ਕਿਸਾਨਾਂ ਨੂੰ ਜਿਹੜਾ ਜੀ ਉਹਨਾਂ ਨੂੰ ਰਗੜਾ ਲਾ ਕੇ ਇਹ ਭੱਜ ਗਏ ਨੇ, ਪਰ ਪੁਲਿਸ ਦੀ ਮੁਸਤੈਦੀ ਜਿਹੜੀ ਹੈ ਜੀ ਉਹ ਛੇਤੀ ਕੰਮ ਆਈ। ਜੇ ਗਾਂਹ ਨਿਕਲ ਜਾਂਦੇ ਫਿਰ ਇਹਨਾਂ ਨੂੰ ਜਿਹੜਾ ਜੀ ਉਹ ਸ਼ਾਇਦ ਲਿਆ ਸਕਣਾ ਔਖਾ ਹੋ ਜਾਣਾ ਸੀ। ਜੀ ਹੈ ਤਾਂ ਹੋਰ ਵੀ ਬਹੁਤ ਆ ਜੀ, ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਲੁੱਟ ਕਰਕੇ ਬਾਹਰ ਨਿਕਲ ਜਾਂਦੇ ਆ। ਤੇ ਅੱਗੇ ਆਪਾਂ ਗੱਲ ਕਰੀਏ ਕਣਕ ਦੀ ਤੇ ਠੰਡ ਦੀ। ਕਹਿੰਦੇ ਠੰਡ ਕਰਕੇ ਮਾਰਾਂ ਦਾ ਇਹ ਅਨੁਮਾਨ ਆ ਕਿ ਕਣਕ ਦੀ ਚੰਗੀ ਫਸਲ ਹੋਊਗੀ ਇਸ ਸਾਲ। ਇਹ ਥੋੜੀ ਤੁਸੀਂ ਕਹਿ ਲਓ ਕਿ ਇੱਕ ਰਾਹਤ ਵਾਲੀ ਖਬਰ ਹੋ ਸਕਦੀ ਹੈ ਕਿਸਾਨਾਂ ਦੇ ਵਾਸਤੇ, ਨਹੀਂ ਤਾਂ ਅਦਰਵਾਈਜ਼ ਕਿਸਾਨਾਂ ਦੇ ਵਾਸਤੇ ਤੁਹਾਨੂੰ ਪਤਾ ਹੀ ਹੈ ਜੀ ਕਿ ਕੋਈ ਵੀ ਉਹਨਾਂ ਦੇ ਹੱਕ ਦੇ ਵਿੱਚ ਖੜਨ ਨੂੰ ਤਿਆਰ ਨੀਗਾ। ਇਹਨਾਂ ਜੇ ਦੌਰ ਦੇ ਵਿੱਚ ਉਹ ਲੰਘ ਰਹੇ ਨੇ। ਅੱਗੇ ਜਿਹੜਾ ਜੀ ਉਹ ਮੌਸਮ ਮਿਹਰਬਾਨ ਰਹੇ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਇਸ ਵਾਰੀ ਬੰਪਰ ਫਸਲ ਜਿਹੜੀ ਆ ਉਹ ਕਿਸਾਨਾਂ ਦੀ ਹੋ ਸਕਦੀ ਹੈ, ਜਿਹੜੀ ਉਹਨਾਂ ਨੂੰ ਥੋੜੀ ਬਹੁਤੀ ਰਾਹਤ ਦੇ ਸਕਦੀ ਹੈ। ਜਿਹੜਾ ਠੰਡਾ ਮੌਸਮ ਹੈ ਜੀ ਉਹਨੇ ਜਿਹੜੀ ਕਣਕ ਹੈ ਇਹਨੂੰ ਇਸ ਵਾਰੀ ਪੂਰਾ ਟੈਕਨ ਜਿਹੜਾ ਜੀ ਉਹ ਲਾਤਾ। ਮੌਸਮ ਇਸੇ ਤਰ੍ਹਾਂ ਦਾ ਰਹਿੰਦਾ ਤਾਂ ਕਣਕ ਦਾ ਝਾੜ ਵੱਧ ਨਿਕਲਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। ਮਾਲਵੇ ਦੇ ਵਿੱਚ ਖਾਸ ਤੌਰ ਦੇ ਉੱਤੇ ਪਿਛਲੇ 3 ਵਰ੍ਹਿਆਂ ਦੇ ਨਾਲੋਂ ਜ਼ਿਆਦਾ ਜਿਹੜਾ ਜੀ ਉਹ ਠੰਡਾ ਮੌਸਮ ਰਿਹਾ। 3 ਦਿਨ ਇੱਦਾਂ ਦੇ ਵੀ ਰਹੇ ਆ ਜਦੋਂ ਜਿਹੜਾ ਜੀ ਬਠਿੰਡਾ ਪੰਜਾਬ ਦਾ ਸਭ ਤੋਂ ਵੱਧ ਠੰਡਾ ਖਿੱਤਾ ਰਿਹਾ ਔਰ ਇਸ ਵਾਰੀ ਕਣਕ ਦੀ ਜਿਹੜੀ ਬੀਜ ਹੈ ਜੀ ਇਹ 2 ਹਫ਼ਤੇ ਪਛੜੀ ਰਹੀ ਹੈ, ਜਿਹਦੇ ਕਰਕੇ ਇਹਦੇ ਝਾੜ ਦੇ ਉੱਤੇ ਕੋਈ ਫਰਕ ਨਹੀਂ ਪਊਗਾ ਜੀ। ਪੰਜਾਬ ਭਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਜੀ 34,90,000 ਹੈਕਟੇਅਰ ਰਕਬੇ ਦੇ ਵਿੱਚ ਕਣਕ ਜਿਹੜੀ ਆ ਉਹ ਬੀਜੀ ਆ। 2 ਸਾਲ ਪਹਿਲਾਂ ਪੰਜਾਬ ਕਿ ਉਹ ਕਣਕ ਦੀ ਰਿਕਾਰਡ ਪੈਦਾਵਾਰ ਜਿਹੜੀ ਸੀ 180 ਲੱਖ ਮੀਟਰਿਕ ਟਨ ਹੋਈ ਸੀਗੀ ਔਰ ਇਹ ਪੈਦਾਵਾਰ ਪਿਛਲੇ 177 ਲੱਖ ਮੀਟਰਿਕ ਟਨ ਰਹਿ ਗਈ ਸੀ। ਔਰ ਇਸ ਸਾਲ ਸ਼ੁਰੂਆਤੀ ਮੌਸਮ ਨੂੰ ਵੇਖ ਕਣਕ ਦੀ ਪੈਦਾਵਾਰ ਜਿਹੜੀ ਆ ਉਹ 2 ਵਰ੍ਹੇ ਵਾਲੇ ਪਹਿਲਾਂ ਟੀਚੇ ਦੇ ਉੱਤੇ ਪਹੁੰਚ ਸਕਦੀ ਆ। ਮੌਸਮ ਵਿਭਾਗ ਇਹ ਵੀ ਕਹਿੰਦਾ ਕਿ ਤਾਪਮਾਨ ਜਿਹੜਾ ਜੀ 3-3.5 ਡਿਗਰੀ ਤੇ ਵੱਧ ਤੋਂ ਵੱਧ ਜਿਹੜਾ ਜੀ ਉਹ 22.5 ਡਿਗਰੀ ਸੈਲਸੀਅਸ ਰਿਹਾ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਆਉਂਦੇ 2-3 ਦਿਨਾਂ ਦੇ ਦੌਰਾਨ 2 ਤੋਂ 3 ਡਿਗਰੀ ਤਾਪਮਾਨ ਜਿਹੜਾ ਜੀ ਇਹ ਹੋਰ ਡਿੱਗ ਸਕਦਾ। ਇਹ ਵੀ ਜਿਹੜਾ ਜੀ ਲਾਹੇਵੰਦ ਦੱਸਿਆ ਜਾ ਰਿਹਾ ਇਸ ਖਾਸ ਤੌਰ ਦੇ ਉੱਤੇ ਫਸਲ ਦੇ ਵਾਸਤੇ। ਪਰ ਕਿਉਂਕਿ ਕੁਦਰਤ ਹੈ ਜੀ, ਨੇਚਰ ਦੇ ਨਾਲ ਕੁਝ ਵੀ ਜਿਹੜਾ ਜੀ ਉਹਦੇ ਉੱਤੇ ਕਿਸੇ ਦਾ ਹੈ ਨੀ ਗਾ ਕੰਟਰੋਲ। ਜੇ ਮੌਸਮ ਜਿਹੜਾ ਜੀ ਇਸੇ ਤਰ੍ਹਾਂ ਦਾ ਰਹਿੰਦਾ ਤਾਂ ਇਹ ਕਿਸਾਨਾਂ ਦੇ ਵਾਸਤੇ ਚੰਗੀ ਖਬਰ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਕਿ ਇਸ ਵਾਰੀ ਉਹਨਾਂ ਦੀ ਜਿਹੜੀ ਇਹ ਭਰਵੀਂ ਕਣਕ ਦੀ ਫਸਲ ਆ ਉਹਨਾਂ ਦੇ ਕੁਝ ਧੋਣੇ ਤਾਂ ਜਿਹੜੇ ਉਹ ਧੋ ਸਕਦੀ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਉਹ ਚਰਚਾ 'ਚ। ਬਿਲਕੁਲ ਜੀ, ਐਕਚੁਅਲੀ ਕੱਲ ਤੋਂ ਜਿਹੜਾ ਜੀ ਇਹਦੀ ਬਹੁਤ ਵੱਡੀ ਚਰਚਾ ਜਿਹੜੀ ਆ ਉਹ ਛਿੜੀ ਹੋਈ ਆ। ਇੱਕ ਬਹੁਤ ਵਕਾਰੀ ਸੰਸਥਾ ਜੀ ਚੀਫ ਖਾਲਸਾ ਦੀਵਾਨ, ਉਹਦੇ ਪ੍ਰਧਾਨ ਦੀ ਜਿਹੜੀ ਦਫ਼ਤਰ ਵਿਚਲੀ ਅਸ਼ਲੀਲ ਵੀਡੀਓ ਜਿਹੜੀ ਹੈ ਜੀ ਉਹਨੇ ਇੱਕ ਵਾਰੀ ਫੇਰ ਸਿਆਸਤ ਜਿਹੜੀ ਆ ਉਹ ਭਖਾ ਦਿੱਤੀ ਆ। ਚਾਹੇ ਉਹ ਸ਼ੇਰ ਸਿੰਘ ਘੁਬਾਇਆ ਹੋਵੇ, ਚਾਹੇ ਉਹ ਸੁੱਚਾ ਸਿੰਘ ਲਗਾ ਹੋਵੇ, ਤੇ ਹੁਣ ਇਹ ਚੀਫ ਖਾਲਸਾ ਦੀਵਾਨ ਜਿਹੜਾ ਜੀ ਉਹਦਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਹੋਵੇ ਜੀ। ਇਹ ਚਰਨਜੀਤ ਸਿੰਘ ਚੱਡਾ ਇਹ ਨਾ ਸਿਰਫ ਇੱਥੇ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਆ ਬਲਕਿ ਖਾਲਸਾ ਕਾਲਜ ਜਿਹੜਾ ਹੈ ਜੀ ਉਹਦੇ ਵੀ ਇਹ ਵਾਈਸ ਪ੍ਰਧਾਨ ਹੈ। ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ ਨੇ ਉਹਦੇ ਵਿੱਚ ਵੀ ਇਹਦਾ ਨਾਮ ਜਿਹੜਾ ਜੀ ਉਹ ਚੱਲਦਾ ਔਰ ਇਹ ਜਿਹੜੀ SGPC ਤੋਂ ਵੀ 35 ਤੋਂ 40 ਸਾਲ ਪੁਰਾਣੀ ਜਿਹੜੀ ਇਹ ਸੰਸਥਾ ਹੈ, ਜਿਹੜੀ ਯਤੀਮ ਖਾਨਾ, ਬਿਰਧ ਆਸ਼ਰਮ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਚੈਰੀਟੇਬਲ ਹਸਪੀਟਲ ਜਿਹੜਾ ਜੀ ਉਹ ਚਲਾਉਂਦੀ ਆ। ਜਿਹੜਾ ਇਹ ਚਰਨਜੀਤ ਸਿੰਘ ਚੱਡਾ ਜੀ ਜੇ ਇਹਦਾ ਪਿਛੋਕੜ ਜਾਣਨਾ ਹੋਵੇ ਤਾਂ ਪੌਂਟੀ ਚੱਡੇ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਔਰ ਜਿਹੜਾ ਕਿ ਇੱਥੇ ਪੰਜਾਬ ਦੇ ਵਿੱਚ ਸ਼ਰਾਬ ਦਾ ਬਹੁਤ ਵੱਡਾ ਜਿਹੜਾ ਜੀ ਉਹ ਕਾਰੋਬਾਰ ਹੈ।
ਜਿਹੜਾ ਚਰਨਜੀਤ ਸਿੰਘ ਚੱਡਾ ਇਹ ਪੰਜਾਬ ਦੇ ਵਿੱਚ ਕਈ ਵੱਡੇ ਹੋਟਲਾਂ ਤੇ ਕਈ ਠੇਕਿਆਂ ਦਾ ਵੀ ਜਿਹੜਾ ਜੀ ਉਹ ਮਾਲਕ ਹੈ। ਕਿਸੇ ਟਾਈਮ ਇਹ ਮਾਮੂਲੀ ਦੁਕਾਨਦਾਰ ਹੁੰਦਾ ਸੀਗਾ। ਜਦੋਂ ਜਿਹੜਾ ਜੀ ਪ੍ਰਕਾਸ਼ ਸਿੰਘ ਮਜੀਠੀਆ ਦਾ ਖਾਲਸਾ ਕਾਲਜ ਦੇ ਪ੍ਰਧਾਨ ਬਣੇ ਤਾਂ ਉਹਨੂੰ ਵੀ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਜਿਹੜਾ ਜੀ ਉਹ ਲੈ ਲਿਆ ਗਿਆ ਔਰ ਉਸ ਤੋਂ ਬਾਅਦ ਇਹਨੇ ਚੀਫ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਲਈ ਫਿਰ ਜਿਹੜਾ ਚੀਫ ਖਾਲਸਾ ਦੀਵਾਨ ਦੇ ਮੈਂਬਰ ਖਰੀਦ ਕੇ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤੱਕ ਜੀ ਪਹੁੰਚ ਗਿਆ। ਮਜੀਠੀਆ ਪਰਿਵਾਰ ਦਾ ਜਿਹੜਾ ਜੀ ਉਹ ਨੇੜਲਾ ਇਹ ਦੱਸਿਆ ਜਾਂਦਾ ਅਕਾਲੀ ਦਲ ਦਾ ਜਿਹੜਾ ਜੀ ਇਹ ਨੇੜਲਾ ਹੈ। ਇਹਦੇ ਤੋਂ ਬਾਅਦ ਇਸ ਵੇਲੇ ਜਿਹੜਾ ਵੱਡਾ ਵਾਦ ਉਹ ਖੜਾ ਹੋ ਗਿਆ ਚੀਫ ਖਾਲਸਾ ਦੀਵਾਨ ਕਾਲਜ ਗਵਰਨਿੰਗ ਕੌਂਸਲ ਦੇ ਜਿਹੜਾ ਰਜਿੰਦਰ ਮੋਹਨ ਛੀਨਾ ਉਹਨੇ ਇਹ ਕਿਹਾ ਜੀ ਕਿ ਇਹਦੇ ਬਾਰੇ ਛੇਤੀ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਜਾ ਰਹੀ ਹੈ। ਸੈਕਟਰੀ ਨੇ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਿਹਾ। ਜਿਹੜਾ ਚਰਨਜੀਤ ਸਿੰਘ ਚੱਡਾ ਹੈ ਉਹ ਇਹ ਕਹਿੰਦਾ ਜੀ ਕਿ ਇਹ ਉਹਦੇ ਵਿਰੋਧੀਆਂ ਨੇ ਸਾਜ਼ਿਸ਼ ਜਿਹੜੀ ਹੈ ਜੀ ਉਹ ਕੀਤੀ ਆ। ਉਹਨੇ ਕਿਹਾ ਕਿ ਇਹ ਜਿਹੜੀ ਵੀਡੀਓ ਹੈ ਇਹ ਸਹੀ ਨਹੀਂ, ਤੋੜ ਮਰੋੜ ਕੇ ਜਿਹੜੀ ਹੈ ਜੀ ਬਣਾਈ ਗਈ ਆ, ਉਹਦੇ ਖਿਲਾਫ ਇੱਕ ਸਾਜ਼ਿਸ਼ ਹੈ। ਉਹ ਇਹ ਵੀ ਕਹਿੰਦਾ ਹੈ ਕਿ ਜਿਵੇਂ ਇੱਕ ਤਾਂ ਕਹਿੰਦਾ ਸੀ ਕਿ ਉਹਦੇ ਤੋਂ ਬਲੈਕਮੇਲ ਕਰਕੇ ਪੈਸੇ ਜਿਹੜੇ ਆ ਜੀ ਉਹ ਮੰਗੇ ਗਏ ਸੀਗੇ। ਜਦੋਂ ਕੱਲ ਦੁਪਹਿਰੇ ਉਹਨੇ ਪਹਿਲਾਂ ਜਿਹੜੀ ਹੈ ਜੀ ਇੱਕ ਨਿਊਜ਼ ਪੋਰਟਲ ਦੇ ਨਾਲ ਗੱਲ ਕੀਤੀ ਉਹਦੇ ਵਿੱਚ ਕਹਿੰਦਾ ਜੀ RSS ਦੀ ਜਿਹੜੀ ਹੈ ਜੀ ਉਹ ਸਾਜ਼ਿਸ਼ ਹੈ। ਤੋ ਉਹ ਜਿਹੜਾ ਜੀ ਕੁਝ ਵੀ ਕਹਿ ਰਿਹਾ ਪਰ ਏਦਾਂ ਜ਼ਰੂਰ ਹੈ ਜੀ ਕਿ ਇੱਕ ਵੱਡਾ ਵਿਵਾਦ ਇਸ ਵੇਲੇ ਸ਼ੁਰੂ ਹੋ ਗਿਆ। ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹ ਕਹਿੰਦੇ ਜੀ ਸਾਡੇ ਕੋਲੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ, ਜੇ ਸ਼ਿਕਾਇਤ ਆਈ ਤੇ ਕਾਰਵਾਈ ਜਿਹੜਾ ਜੀ ਉਹ ਕਰਾਂਗੇ। ਇੰਨਾ ਜ਼ਰੂਰ ਹੈ ਕਿ ਅਕਾਲੀ ਦਲ ਦੇ ਔਰ ਬਾਦਲ ਪਰਿਵਾਰ ਦੇ ਨੇੜੇ ਹੋਣ ਕਰਕੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਅਕਾਲੀ ਦਲ ਨੂੰ ਜਵਾਬ ਦੇਣਾ ਔਖਾ ਹੋ ਜਾਣਾ। ਬਿਲਕੁਲ ਜੀ, ਉਹਨੇ ਵੀ ਗੱਲ ਆਈ ਗਈ ਕਰਦਾ ਨਹੀਂ ਜਵਾਬ ਪਹਿਲੀਆਂ ਗੱਲਾਂ ਦੇ ਕਿੰਨੇ ਕੁ ਦਿੱਤੇ। ਤੇ ਅੱਗੇ ਆਪਾਂ ਜੱਗੀ ਜੌਲ ਦੀ ਗੱਲ ਕਰੀਏ ਤੇ ਉਸ ਦਾ ਰਿਮਾਂਡ ਵਧਿਆ। ਜੱਗੀ ਜੌਲ ਨੂੰ ਤੇ ਉਹਦੇ ਜਿਹੜੇ ਨਾਲ ਜਿਹੜੇ ਗ੍ਰਿਫਤਾਰ ਹੋਏ ਨੇ ਜੀ ਉਹਨਾਂ ਨੂੰ ਇੱਥੇ ਵਿਸ਼ੇਸ਼ ਅਦਾਲਤ ਜਿਹੜੀ NIA ਦੀ ਹੈ ਉਹਦੇ ਵਿੱਚ ਪੇਸ਼ ਕੀਤਾ ਗਿਆ। ਤਾਂ ਜਿਹੜਾ ਇੰਗਲੈਂਡ ਤੋਂ ਹੀ ਆਇਆ ਦਲਜੀਤ ਜਿੰਨੀ ਸੀਗਾ ਉਹਨੂੰ ਤਾਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਜੀ ਉਹ ਭੇਜਤਾ, ਉਹਦਾ ਹੋਰ ਰਿਮਾਂਡ ਨਹੀਂ ਦਿੱਤਾ ਗਿਆ। ਜਦੋਂ ਕਿ ਜਿਹੜਾ ਰਵਿੰਦਰ ਗੋਸਾਈ ਕਤਲ ਕੇਸ ਮਾਮਲੇ ਦੇ ਵਿੱਚ ਤੇ ਲੁਧਿਆਣਾ ਦੇ ਜਿਹੜੇ ਸੀਗਾ ਹਿੰਦੂ ਤਖਤ ਦਾ ਜਿਹੜੀ ਅਮਿਤ ਸ਼ਰਮਾ ਉਹਦੀ ਹੱਤਿਆ ਦੇ ਮਾਮਲੇ ਦੇ ਵਿੱਚ ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਜਿਹੜਾ ਜੀ ਇਹਨਾਂ ਨੂੰ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਹੋਰ ਦਿੱਤਾ ਗਿਆ। NIA ਨੇ ਕਿਹਾ ਜੀ ਕਿ ਇਹਨਾਂ ਕਤਲਾਂ ਦੇ ਬਾਰੇ ਦੇ ਵਿੱਚ ਹੀ ਉਹਨੇ ਹੋਰ ਜਿਹੜੀ ਹੈ ਜੀ ਇਹਨਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਕਰਨੀ ਹੈ। ਜਿਹੜਾ ਜੱਗੀ ਜੌਲ ਹੈ ਉਹਨੂੰ ਵੀ ਪੇਸ਼ ਕੀਤਾ ਗਿਆ ਕਿਉਂਕਿ NIA ਨੇ ਪਿਛਲੀ ਵਾਰੀ ਉਹਨੂੰ ਰਿਮਾਂਡ ਦੇ ਉੱਤੇ ਜਿਹੜਾ ਉਹ ਲਿਆ ਸੀਗਾ। ਜੱਗੀ ਜੌਲ ਦੇ ਜਿਹੜੇ ਵੱਲੋਂ ਪੇਸ਼ ਹੋਏ ਜਸਪਾਲ ਸਿੰਘ ਮੰਝਪੁਰ ਸੀਗੇ ਜੀ ਉਹਨਾਂ ਨੇ ਇਹਦਾ ਵਿਰੋਧ ਕੀਤਾ ਇਹਦੇ ਰਿਮਾਂਡ ਦਾ। ਹਾਲਾਂਕਿ ਇਹਨੂੰ ਵੀ ਜਿਹੜਾ ਜੀ 29 ਦਸੰਬਰ ਤੱਕ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਭੇਜਿਆ ਗਿਆ, ਜਿਹਦੇ ਉੱਤੇ ਫੰਡਿੰਗ ਦਾ ਜਿਹੜਾ ਜੀ ਉਹ ਦੋਸ਼ ਹੈ। ਜਿਹੜੇ ਉਹਦੇ ਵਕੀਲ ਨੇ ਉਹਨੇ ਕਿਹਾ ਕਿ ਕੋਈ ਵੀ ਜਿਹੜੀ ਪੁਖਤਾ ਜਾਣਕਾਰੀ ਦਾ ਵੱਡਾ ਸਬੂਤ ਅਦਾਲਤ ਨੇ ਪੁਲਿਸ ਨੇ ਜੱਗੀ ਜੌਲ ਵਾਲੇ ਮਾਮਲੇ ਦੇ ਵਿੱਚ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਜਿਹੜੀ ਇੱਕ ਪੁਲਿਸ ਦੇ ਵੱਲੋਂ ਜਾਂ NIA ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨੇ ਬਾਰ-ਬਾਰ ਗੱਲ ਕੀਤੀ ਆ ਪਾਕਿਸਤਾਨ ਦੇ ਵਿੱਚ ਬੈਠੇ ਕਿਸੇ ਹੈਪੀ ਨਾਂ ਦੇ ਵਿਅਕਤੀ ਦੇ ਨਾਲ। ਉਹਨੇ ਕਿਹਾ ਕਿ ਉਹ ਹੈਪੀ ਕੋਈ ਬੰਦਾ ਨੀਗਾ ਬਲਕਿ ਉਹ ਉਹਦੇ ਚਾਚੇ ਦੀ ਧੀ ਆ ਜੱਗੀ ਜੌਲ ਦੇ, ਜਿਹਦੇ ਨਾਲ ਉਹਨੇ ਬਾਰ-ਬਾਰ ਜਿਹੜੀ ਹੈ ਜੀ ਉਹ ਗੱਲ ਕੀਤੀ ਹੋਈ ਆ ਜਾਂ ਚੈਟ ਕੀਤੀ ਹੋਈ ਆ। ਉਹਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹੜਾ ਕਿ ਕੋਈ ਸ਼ੱਕ ਜਿਹੜਾ ਉਹ ਪੈਦਾ ਕਰਦਾ ਹੋਵੇ। ਇਹ ਜਿਹੜੇ ਜੀ ਉਹਨਾਂ ਦੇ ਵਕੀਲ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ। ਦੂਜੀ ਗੱਲ ਉਹਨਾਂ ਨੇ ਇਹ ਵੀ ਜਿਹੜੀ ਹੈ ਜੀ ਕਹੀ ਆ ਕਿ ਇੱਕੋ ਵਾਰੀ ਰਿਮਾਂਡ ਲੈ ਕੇ ਜਿਹੜੀ ਜੀ ਉਹ ਪੁੱਛਗਿੱਛ ਕਰ ਲਈ ਜਾਵੇ ਬਜਾਏ ਇਹਦੇ ਕਿ ਬਾਰ-ਬਾਰ ਜਿਹੜੇ ਦੂਜੇ ਕਤਲਾਂ ਦੇ ਬਾਰੇ ਦੇ ਵਿੱਚ ਵੀ ਰਿਮਾਂਡ ਜਿਹੜਾ ਜੀ ਉਹ ਲਿਆ ਜਾ ਰਿਹਾ। ਵੈਸੇ ਜਦੋਂ ਹੁਣ ਪੇਸ਼ ਕੀਤਾ NIA ਨੇ ਉਹ ਇਹ ਗੱਲ ਤਾਂ ਹੈ ਜੀ ਕਿ ਉਹਨੇ ਕੋਈ ਵੀ ਜਿਹੜਾ ਵੱਡਾ ਸਬੂਤ ਨਹੀਂ ਦਿੱਤਾ ਕਿ ਆਹ ਕੁਝ ਜਿਹੜਾ ਉਹ ਪੁੱਛਗਿੱਛ ਦੇ ਦੌਰਾਨ ਜੱਗੀ ਜੌਲ ਤੋਂ ਜਿਹੜਾ ਉਹ ਮਿਲਿਆ। ਹੁਣ 29 ਦਸੰਬਰ ਦੇ ਉੱਤੇ ਜਿਹੜੀ ਆ ਜੀ ਉਹ ਨਿਗਾਹ ਰਹੂਗੀ ਕਿ ਉਸ ਦਿਨ ਖਾਸ ਤੌਰ ਦੇ ਉੱਤੇ ਟੈਕਨੀਕਲੀ ਇਸ ਪੱਖੋਂ ਕਿ ਅਦਾਲਤ ਦੇ ਉਸ ਦਿਨ ਅੱਗੇ ਰਿਮਾਂਡ ਨਹੀਂ ਵਧਾਉਂਦੀ ਤਾਂ ਫਿਰ ਕੀ NIA ਜਿਹੜੀ ਹੈ ਜੀ ਉਹਨੂੰ ਕਿਸੇ ਦੂਜੇ ਕਤਲਾਂ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਰਿਮਾਂਡ ਲੈਂਦੀ ਆ ਜਾਂ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਉੱਤੇ ਭੇਜ ਦਿੱਤਾ ਜਾਂਦਾ, ਕਿਉਂਕਿ ਇਸ ਚੀਜ਼ ਦੀ ਇੰਤਜ਼ਾਰ ਹੀ ਹੈ ਕਿ ਜੁਡੀਸ਼ੀਅਲ ਕਸਟਡੀ ਦੇ ਉੱਤੇ ਭੇਜਣ ਤੋਂ ਬਾਅਦ ਅਸਲ ਕਹਾਣੀ ਜਿਹੜੀ ਹੈ ਜੀ ਉਹ ਸਾਹਮਣੇ ਆਊਗੀ। ਬਿਲਕੁਲ ਜੀ, ਕੋਈ ਨਾ ਕੋਈ ਬਹਾਨਾ ਕੱਢ ਕੇ ਲੋਕਾਂ ਨੂੰ ਚਿੱਤਾ ਭੁਲਾਉਣਾ ਚਾਹੁੰਦੇ ਆ। ਤੇ ਅੱਗੇ ਆਪਾਂ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਗੱਲ ਕੀਤੀ ਸੀਗੀ ਤੇ ਉਸ ਦਾ ਪਰਿਵਾਰ ਮੁਸ਼ਕਿਲ ਦੇ ਵਿੱਚ। ਇਹਦੀ ਮੰਡੀ ਕਲਾਂ ਦਾ ਜਿਹੜਾ ਨੌਜਵਾਨ ਕਿਸਾਨ ਸੀਗਾ ਭੁਪਿੰਦਰ ਸਿੰਘ 10 ਦਿਨ ਉਹਦੀ ਡੈੱਡ ਬੋਡੀ ਜਿਹੜੀ ਜੀ ਉਹ ਰੁਲਦੀ ਰਹੀ।
25 ਦਿਨਾਂ ਤੋਂ ਹੁਣ ਉਹਦੀ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਜੀ ਉਹ ਰੁਲ ਰਹੀ ਹੈ। ਕਿਸਾਨ ਧਿਰਾਂ ਨੇ ਨਿਆਂ ਦੇ ਵਾਸਤੇ ਕਈ ਦਿਨ ਸੰਘਰਸ਼ ਕੀਤਾ। ਉਦੋਂ ਅਫਸਰਾਂ ਨੇ ਇਹ ਐਲਾਨ ਕਰਕੇ ਇਹ ਸੰਘਰਸ਼ ਜਿਹੜਾ ਸੀਗਾ ਜੀ ਖਤਮ ਕਰਾਤਾ ਕਿ ਪੀੜਤ ਪਰਿਵਾਰ ਨੂੰ 20 ਦਸੰਬਰ ਤੱਕ ਖੁਦਕੁਸ਼ੀ ਕੇਸ ਵਾਲੇ 3 ਲੱਖ ਰੁਪਏ ਦਾ ਸਰਕਾਰੀ ਚੈੱਕ ਦੇ ਦਿੱਤਾ ਜਾਊਗਾ। ਡਿਸਟ੍ਰਿਕਟ ਪੁਲਿਸ ਨੇ ਜਿਹੜਾ ਖੁਦਕੁਸ਼ੀ ਕਰਨ ਵਾਲੇ ਛੋਟੇ ਭਰਾ ਨੂੰ ਆਰਜ਼ੀ ਨੌਕਰੀ ਦੇਣ ਦਾ ਵਾਅਦਾ ਜਿਹੜਾ ਜੀ ਉਹ ਕੀਤਾ। ਅਜੇ ਤੱਕ ਕੋਈ ਮੁਆਵਜ਼ੇ ਵਾਲਾ ਚੈੱਕ ਜਿਹੜਾ ਜੀ ਉਹ ਨਹੀਂ ਪਹੁੰਚਿਆ। ਮੰਡੀ ਕਲਾਂ ਦਾ ਕਿਸਾਨ ਭੁਪਿੰਦਰ ਸਿੰਘ 20 ਨਵੰਬਰ ਨੂੰ ਆਪਣੇ ਖੇਤ ਦੇ ਵਿੱਚ ਖੁਦਕੁਸ਼ੀ ਜਿਹੜੀ ਜੀ ਉਹ ਕਰ ਗਿਆ ਸੀਗਾ ਔਰ ਉਹਨੇ ਇੱਕ ASI ਦਾ ਤੇ ਇੱਕ ਹੋਰ ਜਿਹੜਾ ਸੀਗਾ ਜੀ ਉਹਨੂੰ ਜ਼ਿੰਮੇਵਾਰ ਦੱਸਿਆ ਸੀਗਾ ਕਿ ਉਹਨੂੰ ਜਾਣ ਬੁੱਝ ਕੇ ਇੱਕ ਨਸ਼ੀਲੇ ਪਦਾਰਥਾਂ ਦੇ ਕੇਸ ਦੇ ਵਿੱਚ ਉਲਝਾਉਣ ਦੀ ਧਮਕੀ ਦਿੱਤੀ ਸੀ। ਔਰ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਕਿਸਾਨ ਯੂਨੀਅਨ ਨੇ ਕਈ ਦਿਨ ਜਿਹੜੇ ਜੀ ਉਹ ਧਰਨੇ ਮੁਜ਼ਾਹਰੇ ਕੀਤੇ ਸੀਗੇ। 10 ਦਿਨਾਂ ਤੋਂ ਬਾਅਦ ਕਿਸਾਨ ਦਾ 1 ਦਸੰਬਰ ਨੂੰ ਅੰਤਿਮ ਸੰਸਕਾਰ ਜਿਹੜਾ ਜੀ ਉਹ ਹੋਇਆ। ਸਮਝੌਤਾ ਉਦੋਂ ਹੋਇਆ ਸੀਗਾ ਕਿ ਡਿਸਟ੍ਰਿਕਟ ਪ੍ਰਸ਼ਾਸਨ 20 ਦਸੰਬਰ ਤੱਕ ਪੀੜਤ ਪਰਿਵਾਰ ਨੂੰ ਖੁਦਕੁਸ਼ੀ ਵਾਲੇ ਕੇਸ ਦਾ 3 ਲੱਖ ਰੁਪਏ ਦੇ ਮੁਆਵਜ਼ੇ ਦਾ ਚੈੱਕ ਦੇਊਗਾ। ਉਦੋਂ ਇਕੱਠ ਦੇ ਵਿੱਚ ਪੁਲਿਸ ਨੇ 6 ਲੱਖ ਰੁਪਏ ਨਕਦ ਰਾਸ਼ੀ ਪਰਿਵਾਰ ਨੂੰ ਦਿੱਤੀ ਸੀ, ਜਿਹਦੇ ਬਾਰੇ ਕਿਸਾਨ ਆਗੂਆਂ ਨੇ ਕਿਹਾ ਸੀਗਾ ਕਿ ਇਹ ਰਿਸ਼ਵਤ ਦੇ ਪੈਸੇ ਸੀਗੇ ਜਿਹੜੇ ਅਸਲ ਦੇ ਵਿੱਚ ਭੁਪਿੰਦਰ ਸਿੰਘ ਤੋਂ ਪੁਲਿਸ ਨੇ ਲੈ ਲਏ ਸੀਗੇ। ਔਰ ਡਿਸਟ੍ਰਿਕਟ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦਾ ਚੈੱਕ ਸਿਕਿਉਰਿਟੀ ਵਜੋਂ ਇਹ ਆਖ ਕੇ ਦਿੱਤਾ ਸੀਗਾ ਕਿ ਜੇ ਖੁਦਕੁਸ਼ੀ ਕੇਸ ਵਾਲੀ ਮੁਆਵਜ਼ਾ ਰਾਸ਼ੀ ਨਾ ਆਈ ਤਾਂ ਉਹ ਚੈੱਕ ਵਰਤ ਲੈਣ। ਹੁਣ ਜਿਹੜਾ ਜੀ ਇਹ ਪੀੜਤ ਜਿਹੜਾ ਕਿਸਾਨ ਦਾ ਪਰਿਵਾਰ ਹੈ ਉਹ ਕਹਿੰਦਾ ਕਿ ਉਹਨਾਂ ਨੂੰ ਕੋਈ ਮੁਆਵਜ਼ੇ ਦੀ ਰਾਸ਼ੀ ਨਹੀਂ ਮਿਲੀ ਜੀ, ਜਿਹਦੇ ਕਰਕੇ ਉਹਨਾਂ ਨੇ ਚੈੱਕ ਅਜੇ ਤੱਕ ਬੈਂਕ ਦੇ ਵਿੱਚ ਨਹੀਂ ਲਾਇਆ। ਉਹ ਥੋੜੇ ਦਿਨ ਪਹਿਲਾਂ ਪ੍ਰਸ਼ਾਸਨ ਨੇ ਫਾਰਮ ਭਰਵਾ ਲਏ ਉਹਨਾਂ ਕੋਲੋਂ ਔਰ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਜਿਹੜਾ ਜੀ ਅੱਗੇ ਗਾਂ ਜਿਹੜੀ ਫਾਈਲ ਹੈ ਉਹ ਨਹੀਂ ਤੋਰੀ ਗਈ। ਜਿਹੜਾ ਪਰਿਵਾਰ ਹੈ ਜੀ ਉਹ ਕਹਿੰਦਾ ਕਿ ਇਹਦਾ ਸੰਸਕਾਰ ਕਰਵਾਉਣ ਤੱਕ ਹੀ ਸੀਮਤ ਸੀਗਾ ਜੀ ਪ੍ਰਸ਼ਾਸਨ, ਕਿ ਕਿਸੇ ਤਰੀਕੇ ਨਾਲ ਡੈੱਡ ਬੋਡੀ ਚੁੱਕੀ ਜਾਵੇ, ਉਦੋਂ ਬਾਅਦ ਜਿਹੜਾ ਜੀ ਉਹ ਪੁੱਛਣ ਦੀ ਜ਼ਰੂਰਤ ਨਹੀਂ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਜੇਕਰ ਤੁਰੰਤ ਇਹਦੇ ਉੱਤੇ ਕਾਰਵਾਈ ਨਹੀਂ ਹੁੰਦੀ 12 ਤੋਂ ਫਿਰ ਇਹਦੇ ਜਿਹੜਾ ਜੀ ਇਸ ਬਠਿੰਡੇ ਦੇ ਵਿੱਚ ਜਾ ਕੇ ਸੰਘਰਸ਼ ਵਿੱਢ ਦੇਣਗੇ। ਇਸ ਤਰ੍ਹਾਂ ਤਾਂ ਜੀ ਬਹੁਤ ਜ਼ਿਆਦਾ ਨਾ ਹੁੰਦਾ ਆ। ਤੇ ਅੱਗੇ ਆਪਾਂ ਗੱਲ ਕਰੀਏ ਇੱਕ ਰੱਤੋ ਕੇ ਪਿੰਡ ਆ ਜਿੱਥੋਂ ਸੰਗਰੂਰ ਦੇ ਵਿੱਚ ਆ, ਜਿੱਥੇ ਆਏ ਸੀ ਸਟੂਡੈਂਟ ਸਿੰਗਾਪੁਰ ਤੋਂ ਸਕੂਲ ਨੂੰ ਚਮਕਾ ਕੇ ਵਾਪਸ। ਬਿਲਕੁਲ ਜੀ, ਇਹ ਯੰਗ ਸਿੱਖ ਐਸੋਸੀਏਸ਼ਨ ਹੈ ਜੀ ਜਿਹੜੀ ਹਰ ਵਾਰੇ ਇੱਕ ਡਿਸਟ੍ਰਿਕਟ ਦੇ ਇੱਕ ਸਕੂਲ ਨੂੰ ਜਿਹੜਾ ਜੀ ਸਰਕਾਰੀ ਸਕੂਲ ਨੂੰ ਆਪਣੇ ਹੱਥਾਂ 'ਚ ਲੈਂਦੀ ਆ। ਹੱਥੀਂ ਕੰਮ ਕਰਦੇ ਨੇ ਇਹ ਜਿਹੜੇ ਜੀ ਉਹ ਸਟੂਡੈਂਟ, ਔਰ ਉਹਨਾਂ ਨੇ 17 ਦਿਨ ਜਿਹੜੇ ਜੀ ਇਸ ਰੱਤੋ ਕੇ ਪਿੰਡ ਦੇ ਵਿੱਚ ਲਾਏ। 20 ਸਟੂਡੈਂਟ ਲੜਕੇ ਲੜਕੀਆਂ ਜਿਹਦੇ ਵਿੱਚ ਸ਼ਾਮਲ ਸੀਗੇ ਜੀ, ਉਹਨਾਂ ਨੇ ਹੱਥੀਂ ਕੰਮ ਕਰਕੇ ਇੱਥੇ ਸਾਰਾ ਸਕੂਲ ਜਿਹੜੇ ਆ ਜੀ ਉਹਦੀ ਦਿੱਖ ਬਦਲ ਦਿੱਤੀ। ਉੱਥੇ ਇੱਕ ਲਾਇਬ੍ਰੇਰੀ ਜਿਹੜੀ ਸੀਗੀ ਉਹ ਸਥਾਪਿਤ ਕਰ ਦਿੱਤੀ। ਪਿੰਡ ਦੇ ਵਿੱਚ ਇਹ ਜਿਹੜਾ ਜੀ ਉਹ ਰਹੇ ਜਿਹੜੇ ਪਿੰਡ ਦੇ ਸਰਪੰਚ ਨੇ ਜੀ, ਉਹਨਾਂ ਨੇ ਆਪਣੇ ਘਰ ਦੇ ਵਿੱਚ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ। ਨਾ ਸਿਰਫ ਸਰਪੰਚ ਬਲਕਿ ਜਿਹੜਾ ਜੀ ਪਿੰਡ ਸਾਰੇ ਦਾ ਸਾਰਾ ਉਹ ਆਪੋ ਆਪਣਾ ਯੋਗਦਾਨ ਜਿਹੜਾ ਸੀਗਾ ਜੀ ਇਹਨਾਂ ਵਿਦਿਆਰਥੀਆਂ ਦੇ ਵਾਸਤੇ ਪਾਉਂਦਾ ਰਿਹਾ। ਇਹ ਵਿਦਿਆਰਥੀ ਜਿਹੜੇ ਜੀ ਇੰਨੇ ਭਾਵੁਕ ਹੋ ਕੇ ਗਏ, ਉਹ ਕਹਿੰਦੇ ਜੀ ਕਿ ਸਾਨੂੰ ਇਹ ਲੱਗਿਆ ਨਹੀਂ ਕਿ ਅਸੀਂ ਕਿਸੇ ਬੇਗਾਨੇ ਪਿੰਡ ਦੇ ਵਿੱਚ ਹੈ। ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਫਰੂਟ ਲੈ ਕੇ ਆ ਰਿਹਾ, ਕੋਈ ਉਹਨਾਂ ਦੇ ਵਾਸਤੇ ਕੁਝ ਬਣਾ ਕੇ ਲੈ ਕੇ ਆ ਰਿਹਾ। ਜਿਹੜੇ ਡਿਸਟ੍ਰਿਕਟ ਦੇ SSP ਨੇ ਉਹ ਸਭ ਤੋਂ ਪਹਿਲਾਂ ਜਿਹੜਾ ਜੀ ਉਹਨਾਂ ਨੂੰ ਸ਼ਾਬਾਸ਼ੀ ਦੇਣ ਦੇ ਵਾਸਤੇ ਗਏ। ਮੁੜ ਕੇ ਕੁਝ ਜਿਹੜੇ ਅਫਸਰ ਸੀਗੇ ਜੀ ਉਹ ਵੀ ਗਏ, ਮੈਂਬਰ ਪਾਰਲੀਮੈਂਟ ਜਿਹੜੇ ਸੰਗਰੂਰ ਤੋਂ ਨੇ ਉਹ ਵੀ ਇੱਥੇ ਇਹਨਾਂ ਨੂੰ ਸ਼ਾਬਾਸ਼ ਕਹਿਣ ਦੇ ਵਾਸਤੇ ਗਏ। ਇਹ ਜਿਹੜੇ ਲੜਕੇ ਲੜਕੀਆਂ ਸੀਗੇ ਜੀ ਇਸ ਪਿੰਡ ਦੇ ਸਰਕਾਰੀ ਸਕੂਲ ਦੀ ਦਿੱਖ ਜਿਹੜੀ ਉਹ ਸੁਧਾਰ ਕੇ 17 ਦਿਨਾਂ ਦੇ ਵਿੱਚ ਵਾਪਸ ਸਿੰਗਾਪੁਰ ਚਲੇ ਗਏ। ਪਰ ਹੈਰਾਨੀ ਵਾਲੀ ਗੱਲ ਜਿਹੜੀ ਹੈ ਜੀ ਉਹ ਇਹ ਬਹੁਤ ਵੱਡੀ ਰਹੀ ਕਿ ਸਰਕਾਰੀ ਤੌਰ ਦੇ ਉੱਤੇ ਕੋਈ ਮੰਤਰੀ ਜਾਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਦੇ ਵੱਲੋਂ ਇਹ ਵੀ ਨਾ ਸਰਿਆ ਕਿ ਉਹ ਇਹਨਾਂ ਦੀ ਪੇਠੀ ਥਾਪੜ ਸਕਣ। ਬਿਲਕੁਲ ਜੀ, ਸਰਕਾਰ ਕਿੱਥੇ ਚਾਹੁੰਦੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਸਕੂਲ ਆ ਉਹ ਉਹਨਾਂ ਦੀ ਹੋਂਦ ਰਹੇ, ਉਹ ਤਾਂ ਹੋਂਦ ਖਤਮ ਕਰਨ ਤੇ ਆਏ ਹੋਏ ਆ। ਤੇ ਅੱਗੇ ਆਪਾਂ ਸਿਰਸਾ ਵਾਲੇ ਦੀ ਗੱਲ ਕਰੀਏ, ਉਸ ਦੇ ਲਾਗਲਿਆਂ ਤੇ ਰੱਖਿਆ ਨਾਮ ਕਦੀ ਇਹ ਕੁਛ ਉਹ ਨੇ ਜੀ ਜਿਹੜੇ ਪੰਚਕੂਲਾ ਦੇ ਵਿੱਚ ਹੋਈ ਜਿਹੜੀ ਹਿੰਸਾ ਸੀ ਉਹਦੇ ਵਿੱਚ ਵਾਂਟਡ ਲੋਕ ਨੇ ਤੇ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਅਦਿੱਤਿਆ ਇੰਸਾ ਜਿਹੜਾ ਯਾਦ ਹੋਣਾ ਜੀ ਕਿ ਮੁੱਖ ਬੁਲਾਰਾ ਹੀ ਉਹ ਸੀਗਾ, ਹਰੇਕ ਜਗ੍ਹਾ ਦੇ ਉੱਤੇ ਉਹ ਬੋਲਦਾ ਹੁੰਦਾ ਸੀਗਾ। 124 ਦਿਨ ਤੋਂ ਉਹਨੂੰ ਫੜਨ ਦੇ ਵਿੱਚ ਫੇਲ ਰਹੀ ਹਰਿਆਣੇ ਦੀ ਪੁਲਿਸ ਨੇ।
ਹਾਈ ਕੋਰਟ ਨੇ ਕਿਉਂਕਿ ਉਹਦੇ ਤੇ ਕਿੰਤੂ ਪਰੰਤੂ ਵੱਡੇ ਕੀਤੇ ਜੀ। ਹੁਣ ਹਰਕਤ ਦੇ ਵਿੱਚ ਆਈ ਹੈ ਦੇਸ਼ ਧਰੋਹ ਤੋਂ ਲੈ ਕੇ ਪੰਚਕੂਲਾ ਦੇ ਵਿੱਚ 19 ਅਗਸਤ ਨੂੰ ਦੰਗੇ ਫੈਲਾਉਣ ਦੀ ਸਾਜ਼ਿਸ਼ ਰਚਨ ਦੇ ਇਹਦੇ ਵਿੱਚ ਜਿਹੜੇ ਮੁੱਖ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਹੁਣ ਇਨਾਮ ਜਿਹੜਾ ਜੀ ਉਹ ਰੱਖਿਆ। ਹਰਿਆਣੇ ਦੀ ਪੁਲਿਸ ਨੇ ਜਿਹੜਾ ਇਹ ਡਾਕਟਰ ਅਦਿੱਤਿਆ ਹਿੰਸਾ ਹੈ ਇਹਦੇ ਉੱਤੇ 1 ਲੱਖ ਰੁਪਈਆ ਤੇ 4 ਹੋਰ ਜਿਹੜੇ ਵਾਂਟਡ ਨੇ ਉਹਨਾਂ ਦੇ ਉੱਤੇ 50,000 ਰੁਪਈਏ ਦਾ ਨਾਮ ਰੱਖਿਆ। ਪੰਜਾਬ ਦੇ ਵੀ 2 ਵਿਅਕਤੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਉਂਝ ਵੈਸੇ ਜੇ ਪ੍ਰੋਸੈਸ ਦੀ ਗੱਲ ਕਰੀਏ ਤਾਂ 45 ਦਿਨ ਦਾ ਪ੍ਰੋਸੈਸ ਹੁੰਦਾ, ਪਰ 124 ਦਿਨ ਤੋਂ ਫਰਾਰ ਅਦਿੱਤਿਆ ਹਿੰਸਾ ਫੜਨ ਦੇ ਵਾਸਤੇ ਇਹਦੇ ਟਿਕਾਣਿਆਂ ਦੀ ਇਨਪੁਟ ਹੋਣ ਤੋਂ ਲੈ ਕੇ ਰੇਡ ਕਰਨ ਦੇ ਬਾਰੇ ਦੇ ਵਿੱਚ ਪੰਚਕੂਲਾ ਦੀ SIT ਜਿਹੜੀ ਸੀ ਉਹ 12 ਵਾਰੀ ਪੰਚਕੂਲਾ ਕੋਰਟ ਦੇ ਵਿੱਚ ਦਾਅਵਾ ਕਰ ਚੁੱਕੀ ਹੈ। ਹਕੀਕਤ ਦੇ ਵਿੱਚ 20 ਤੋਂ ਜ਼ਿਆਦਾ ਵਾਰੀ ਹਰਿਆਣਾ, ਪੰਜਾਬ, ਹਿਮਾਚਲ, UP, ਦਿੱਲੀ, ਰਾਜਸਥਾਨ ਦੇ ਵਿੱਚ ਰੇਡ ਕੀਤੀ ਗਈ ਆ। ਅਦਿੱਤਿਆ ਹਿੰਸਾ ਅਜੇ ਵੀ ਗ੍ਰਿਫਤ ਤੋਂ ਬਾਹਰ ਹੈ ਜੀ। ਦੇਸ਼ ਧਰੋਹ ਦੇ ਵਿੱਚ ਦੋਸ਼ੀ ਬਣਾਏ ਗਏ ਲੋਕਾਂ ਦੇ ਵਿੱਚ ਬੰਗੇ ਸੰਗਰੂਰ ਦਾ ਰਹਿਣ ਵਾਲਾ ਜੀ ਅਮਰੀਕ ਸਿੰਘ ਦੇ ਉੱਤੇ 50,000 ਰੁਪਈਏ ਦਾ ਨਾਮ ਰੱਖਿਆ ਗਿਆ। ਮਲੋਟ ਦੇ ਫੂਲ ਕੁਮਾਰ ਦੇ ਉੱਤੇ ਦੇਸ਼ ਧਰੋਹ ਦਾ ਦੋਸ਼ ਹੈ ਜੀ, 50,000 ਦਾ ਉਹਦੇ ਉੱਤੇ ਨਾਮ ਰੱਖਿਆ ਗਿਆ। ਪੰਚਕੂਲਾ ਦੇ ਵਿੱਚ ਹਿੰਸਾ ਮਾਮਲੇ ਦੇ ਵਿੱਚ ਦੋਸ਼ੀ ਨਵੀਨ ਦੀ ਵੀ ਪੁਲਿਸ ਨੂੰ ਜਿਹੜੀ ਹੈ ਜੀ ਉਹ ਭਾਲ ਹੈ। ਸੱਚੇ ਸੌਦਾ ਜਿਹੜਾ ਸੀਗਾ ਜੀ ਇਹਦੇ ਐਡਮਿਨ ਬਲਾਕ ਦੇ ਵਿੱਚ ਰਹਿਣ ਵਾਲਾ ਰਕੇਸ਼ ਉਰਫ ਗੁਰਲੀਨ ਇਹਦੇ ਉੱਤੇ ਵੀ 50,000 ਰੁਪਈਏ ਦਾ ਨਾਮ ਜਿਹੜਾ ਜੀ ਉਹ ਰੱਖਿਆ ਗਿਆ। ਸਵਾਲ ਇਹ ਹੈ ਜੀ ਕਿ 50,000 ਰੁਪਈਏ ਦਾ ਲੱਖ ਰੁਪਈਏ ਦਾ ਜਿਹੜਾ ਇਨਾਮ ਹੈ ਕੀ ਉਹ ਇਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਕਿਤੇ ਸਹਾਈ ਹੋ ਸਕੂਗਾ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲੀਆ ਚ ਇਹਨਾਂ। ਸੈਕਿੰਡ, ਜੇ ਹਾਈ ਕੋਰਟ ਬਾਰ-ਬਾਰ ਜਿਹੜੀ ਹੈ ਜੀ ਉਹ ਇਹਨਾਂ ਨੂੰ ਨਾ ਖਿੱਚੇ ਤਾਂ ਇਟ ਮੀਨਸ ਕਿ ਇਹ ਤਾਂ 124 ਦਿਨ ਹੋਏ ਆ ਤੇ 1124 ਦਿਨ ਵੀ ਤਕਰੀਬਨ ਇਹਨਾਂ ਨੇ ਟਪਾ ਦੇਣੇ ਸੀਗੇ। ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।